ਤੇ ਦੁਕਾਨਾਂ ਅੱਜ ਵੀ ਪੁਰਾਣੀਆਂ ਹੈ ਨੇ ਇੱਥੇ? ਦੁਕਾਨਾਂ ਬਣੀਆਂ ਨੇ ਅਜੇ ਪੁਰਾਣੀਆਂ। ਹੁਣ ਉਹਨਾਂ ਦੇ ਵਿੱਚ ਕਿਸੇ ਪਾ ਲਈ ਹੈ ਦੁਕਾਨ, ਕਿਸੇ ਨਹੀਂ ਪਾਈ। ਲੇਕਿਨ ਹੈ ਉਹਨਾਂ ਦੀ ਹਲੇ ਹੈ ਬਾਕੀ? ਉਹਨਾਂ ਵਾਲੀ ਬਣੀ ਅਜੇ ਦੁਕਾਨਾਂ ਹੈ। ਉਹ ਸਿੱਖਾਂ ਨੇ ਜੱਟਾਂ ਨੇ ਕਿਸੇ ਨਹੀਂ ਪੱਕੇ ਬਣਾਏ, ਉਹਨਾਂ 'ਚ ਕਿਸੇ ਵਿਰਲੇ ਦਾ ਹੈ। ਅੱਛਾ, ਪੱਕੇ ਘਰ ਖੱਤਰੀਆਂ ਦੇ ਸਨ? ਖੱਤਰੀਆਂ ਠੀਕ ਹੈ, ਠੀਕ ਹੈ। ਉਹਨੇ ਵੀ ਕੁਣਕਾ ਉਹ ਖਾਣਾ ਕਰਨਾ ਤੇ ਉਹਨੇ ਇਤਨੋਂ ਦੀ ਆਹ ਹੱਥ ਅੱਗੇ ਕਰ ਦੇਣਾ, ਇੱਥੇ ਧਰੀ ਥੋੜਾ ਜਿਹਾ ਕੁਣਕਾ, ਉਹਦੇ ਤੇ ਉਹਨਾਂ ਧਰਨਾ, ਉਹਨੇ ਮੂੰਹ ਨਾਲ ਖਾਈ ਜਾਣਾ ਤੇ ਦੂਜਾ ਸਾਰ ਤੇ ਕਰ ਦੇਣਾ, ਇੱਥੇ ਵੀ ਧਰੀ ਬਮਾਲ ਦੋਰ ਲਾ ਲਈ? ਦੋਰ ਛੇੜਿਆ ਕਈ ਦਫਾ ਲਾ ਜਾਂਦਾ, ਉਹ ਜਾਣੇ ਦੀ ਪੇਸ਼ ਹੀ ਨਹੀਂ ਜਾਣ ਦਿੰਦਾ ਹੁੰਦਾ। ਤੇ ਚਾਚਾ ਜਦੋਂ ਤੁਸੀਂ ਛੋਟੇ ਹੁੰਦੇ ਸੀ ਤੇ ਵਿਆਹ ਸ਼ਾਹ ਜਾਂਦੇ ਹੁੰਦੇ ਹੋ ਤੇ ਕੱਪੜੇ ਕਿੰਨੇ ਕੁ ਹੁੰਦੇ ਹਨ ਕੋਲ ਇੱਕ ਇੱਕ ਬੰਦੇ ਦੇ? ਕੱਪੜਾ ਕੋਈ ਵੀ ਨਹੀਂ ਹੁੰਦਾ, ਸਾਦੇ ਸਾਦੇ ਐਵੇਂ ਕੱਪੜੇ ਹੁੰਦੇ, ਕੋਈ ਕਹਿੰਦਾ ਮੈਂ ਤੇ ਤੇਰਾ ਮੰਨ ਲੈਣਾ। ਕਿੰਨੇ ਕੁ ਘਰ ਉਦੋਂ ਕਿਤੇ ਕਿਤੇ ਪੱਕੇ ਸਨ, ਕੋਈ ਚੇਤਾ ਹੈ? ਭਾਵੇਂ ਖੱਤਰੀ ਭਾਵੇਂ ਸਿੱਖ? ਨਹੀਂ ਚੇਤਾ ਨਹੀਂ, ਉਹਦੀ ਖੱਤਰੀਆਂ ਦੇ ਘਰ ਕੋਈ 10 ਸਾਡੇ ਪਿੰਡ ਪੱਕੇ ਹੈ, ਚੰਗੇ ਦਮੰਜਲੇ ਮਕਾਨ ਬਣੇ, ਚੁਬਾਰੇ ਜਿਸ ਤਰ੍ਹਾਂ ਹੁੰਦੇ ਨੇ ਚੁਬਾਰੇ ਬਣਾਏ ਨੇ। ਤੇ ਖੱਤਰੀਆਂ ਦੇ ਬਾਰੇ ਥੋੜਾ ਦੱਸੋ, ਕਿਹੜਾ ਸੀ ਵੱਡਾ ਸ਼ਾਹੂਕਾਰ ਜਾਂ ਕੀ ਸੀ? ਖੱਤਰੀਆਂ ਦੇ ਤੇ ਬਾਰੇ ਕੋਈ ਜੀ ਰਿਹਾ ਤੇ ਨਹੀਂ ਸਿੱਖਾਂ ਦਾ ਇੱਥੇ? ਵਿੱਚ ਚੰਦ ਜੀ ਰਹਿ ਗਏ ਹਨ, ਉਸ ਤੋਂ ਬਾਅਦ ਉਹ ਲੜਾਈ ਝਗੜਾ ਤੇ ਨਹੀਂ ਸੀ ਹੁੰਦਾ? ਨਹੀਂ, ਲੜਾਈ ਝਗੜਾ ਖੱਤਰੀ ਨਹੀਂ ਹਨ ਕਰਦੇ, ਬਹੁਤ ਸਿਆਣੀ ਕੌਮ ਸੀ, ਬਹੁਤ ਸਮਝਦਾਰ ਕੌਮ ਸੀ, ਲੜਦੇ ਝਗੜਦੇ ਨਹੀਂ। ਦੋਸਤੋ ਇਹ ਹੈਗਾ ਖੱਤਰੀਆਂ ਦਾ ਬਾਜ਼ਾਰ, ਇਹ ਕਸਬਾ ਠਰੋ ਹੈਗਾ। ਠਰੋ ਮੰਡੀ ਬੜੀ ਮਸ਼ਹੂਰ ਲੱਗਦੀ ਹੈ ਇੱਥੇ, ਤੇ ਉੱਥੇ ਖੱਤਰੀਆਂ ਦੀ ਦੁਕਾਨਾਂ। ਇਹ ਕਿਹੜੇ ਖੱਤਰੀਆਂ ਦੀਆਂ ਨੇ ਇਹ ਸਾਰੀਆਂ ਅੱਗੇ ਜਾ ਕੇ ਤੁਹਾਨੂੰ ਵੀਡੀਓ 'ਚ ਬਜ਼ੁਰਗ ਮੇਰੇ ਨਾਲ ਨੇ, ਮੁਹੰਮਦ ਸਲੀਮ ਮਹਿਰ ਸਾਹਿਬ, ਤੇ ਉਹਨਾਂ ਨੇ ਸਾਰੇ ਨਾਂ ਦੱਸੇ ਨੇ ਕਿ ਕਿਹਨਾਂ ਦੀਆਂ ਦੁਕਾਨਾਂ ਸਨ, ਇੱਥੇ ਕਿਹੜੇ ਕਿਹੜੇ ਖੱਤਰੀ ਅਮੀਰ ਤਰੀਨ ਸਨ, ਕਿਹੜੇ ਕਿਹੜੇ ਸਿੱਖ ਅਮੀਰ ਤਰੀਨ ਸਨ, ਤੇ ਉਹਨਾਂ ਨੂੰ ਫਿਰ ਅਸੀਂ ਕਿਸ ਤਰ੍ਹਾਂ ਨਾਲਾ ਜਿਹੜਾ ਡੇ ਕੇ ਉਹ ਅਸੀਂ ਪਾਰ ਕਰਾ ਕੇ ਆਏ ਜਦੋਂ 1947 ਦੀ ਪਾਰਟੀਸ਼ਨ ਹੋਈ। ਇਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ 'ਚ ਬਾਬਾ ਜੀ ਦੀ ਜ਼ੁਬਾਨੀ ਸੁਣਾਉਂਦੇ ਹਾਂ। ਲੇਕਿਨ ਇਹ ਜੀ ਦੁਕਾਨਾਂ ਜੀ ਜਿਨ੍ਹਾਂ ਦੇ ਕਦੀ ਬੜਾ ਰੋਜ਼ ਹੁੰਦਾ ਸੀ, ਇਹਨਾਂ ਦੇ ਵਿੱਚ ਕੱਪੜਾ, ਖਾਣ ਪੀਣ ਵਾਲੀਆਂ ਦੁਕਾਨਾਂ, ਮਠਾਈ, ਹਲਵਾਈ, ਤੇ ਪੂਰਾ ਬਾਜ਼ਾਰ ਇਸ ਇਲਾਕੇ ਦਾ ਵੱਡਾ ਬਾਜ਼ਾਰ ਹੁੰਦਾ ਸੀ, ਜਿਹੜਾ ਕਿ ਹੁਣ ਬਹੁਤ ਸਾਰੀਆਂ ਦੁਕਾਨਾਂ ਨਵੀਆਂ ਬਣ ਚੁੱਕੀਆਂ ਨੇ, ਲੇਕਿਨ ਇਹ ਅੱਜ ਵੀ ਪੁਰਾਣੀਆਂ ਦੁਕਾਨਾਂ ਦੇ ਆਸਾਰ ਮੌਜੂਦ ਨੇ। ਗੋ ਕਿ ਇਹ ਹੁਣ ਬਿਲਡਿੰਗ ਕਾਫੀ ਹੱਦ ਤੱਕ ਕਾਬਲ ਰਹਿਮ ਹੋ ਚੁੱਕੀ ਹੈ, ਲੇਕਿਨ ਉਸ ਦੇ ਬਾਵਜੂਦ ਜਿਹੜਾ ਨਾ ਇਹ ਇੱਥੇ ਅੱਜ ਵੀ ਇਹ ਦੁਕਾਨਾਂ ਨਜ਼ਰ ਆ ਰਹੀਆਂ ਨੇ। ਤੇ ਚਲੋ ਬਾਬਾ ਜੀ ਨਾਲ ਗੱਲਬਾਤ ਕਰਦੇ ਤੇ ਉਹਨਾਂ ਕੋਲ ਪੁੱਛਦੇ ਕਿ ਦੁਕਾਨਾਂ ਕਿੰਨਾਂ ਦੀਆਂ ਸਨ। ਅਸਲਾਮ ਵਾਲੇਕੁਮ ਚਾਚਾ ਜੀ। ਵਾਲੇਕੁਮ ਸਲਾਮ, ਕੀ ਹਾਲ ਬੇਟਾ? ਅੱਲਾ ਦਾ ਸ਼ੁਕਰ। ਤੇ ਅਸੀਂ ਆਪਣਾ ਕਿਹੜੇ ਪਿੰਡ ਬੈਠੇ ਆ? ਅਸੀਂ ਠਰੋ ਪਿੰਡ ਬੈਠੇ ਆ। ਤੇ ਤੁਹਾਡਾ ਇਸਮੇ ਗ੍ਰਾਮੀ ਕੀ ਹੈ? ਆਪਣੇ ਇਸਮੇ ਗ੍ਰਾਮੀ ਹੈ ਮੈਰ ਮੁਹੰਮਦ ਸਲੀਮ ਲੰਬਰਦਾਰ, ਤੇ ਵਾਲਦ ਸਾਹਿਬ ਦਾ ਨਾਂ? ਮੈਰ ਅਲਾਦੀਨ। ਤੇ ਦਾਦਾ ਜੀ ਦਾ ਨਾਂ? ਦਾਦਾ ਜੀ ਦੇ ਨਾਮ ਮੌਲਾ ਦਾਦ। ਤੇ ਇਹ ਜਿਹੜਾ ਠਰੋ ਹੈਗਾ, ਇੱਕ ਤਹਿਸੀਲ ਤੇ ਜ਼ਿਲ੍ਹਾ ਦੀ ਕਿਹੜੀ ਲੱਗਦੀ ਹੈ? ਇਹ ਤਹਿਸੀਲ ਸਾਡੀ ਪਸਰੂਰ, ਜ਼ਿਲ੍ਹਾ ਸਿਆਲਕੋਟ। ਤੇ ਇਹ ਕਿੰਨਾ ਕੁ ਵੱਡਾ ਪਿੰਡ ਇਸ ਵੇਲੇ ਹੈਗਾ, ਕਸਬਾ ਹੈ? ਸਾਡਾ ਜਿਹੜਾ ਪਿੰਡ ਨਾ ਠਰੋ, ਇਹ 11 ਲੰਬਰਦਾਰ ਇਸ ਪਿੰਡ ਦੇ, 5 ਪਿੰਡ ਸਣੇ, ਇੱਕ ਬੁੱਢਣ ਮਾਲ ਠਰੋ। ਅਸੀਂ ਬੁੱਢਣ ਮਾਲ ਠਰੋ ਦੇ ਰਿਹਾਇਸ਼ੀ ਹਾਂ। ਠੀਕ ਹੈ। ਦੱਖਣ ਪਾਸੇ ਇਸਲਾਮਪੁਰ ਮਾਲ ਠਰੋ, ਉਸ ਤੋਂ ਲੈਂਦੇ ਆਲੇ ਸਿੱਖਪੁਰ ਮਾਲ ਠਰੋ, ਉਸ ਤੋਂ ਅੱਗੇ ਵੇ ਪਹਾੜ ਵਾਲੀ ਗੁਰਸ ਤੇ ਲੈਂਦੀ ਤੇ ਮੱਲੂ ਮਾਲ ਠਰੋ, ਅਖੀਰ ਜਿਹੜੀ ਪਹਾੜ ਵਾਲੀ ਸਾਈਡ ਉਹਦੇ ਸ਼ਹੀਦ ਮਾਲ ਠਰੋ। ਕਾਗਜ਼ੀ 5 ਪਿੰਡ ਨੇ ਲਾਦਾ ਤੇ ਉਹ ਠਰੋ ਹੀ ਨੇ ਸਾਰੇ। ਵਾਹ ਜੀ ਵਾਹ। 11 ਨੰਬਰਦਾਰ ਸਨ ਇਸ ਪਿੰਡ ਦੇ, ਹਿੰਦੂਆਂ ਦੇ ਜ਼ਮਾਨੇ ਵਿੱਚ ਵੀ। 1947 ਤੋਂ ਪਹਿਲਾਂ? 1947 ਤੋਂ। ਤੇ ਉਹਦੇ ਵਿੱਚ ਮੁਸਲਮਾਨ ਵੀ ਸਨ ਤੇ ਹਿੰਦੂ ਵੀ ਸਨ? ਉਹਦੇ ਵਿੱਚ ਮੁਸਲਮਾਨ ਵੀ ਲੰਬਰਦਾਰ ਸਨ ਤੇ ਸਿੱਖ ਵੀ ਲੰਬਰਦਾਰ ਸਨ। ਮੁਸਲਮਾਨਾਂ 'ਚ ਕੌਣ ਸੀ, ਕੋਈ ਯਾਦ ਹੈ? ਮੁਸਲਮਾਨਾਂ ਦੇ ਵਿੱਚ ਹੁੰਦਾ ਸੀ ਅਬਦੁੱਲਾ ਲੰਬਰਦਾਰ, ਸ਼ਹੀਦ ਮਾਲ ਦਾ। ਅੱਗੇ ਹੁੰਦਾ ਸੀ ਲਾਲਦੀਨ ਲੰਬਰਦਾਰ, ਮੱਲੂ ਮਾਲ ਦਾ। ਸੈਨ ਬਸ਼ਕ ਲੰਬਰਦਾਰ, ਮੱਲੂ ਮਾਲ ਦਾ। ਅੱਗੇ ਆਣ ਕੇ ਲੈਂਦੇ ਪਾਸੇ ਹੁੰਦਾ ਸੀ ਕਰਮਚੰਦ ਲੰਬਰਦਾਰ। ਉਸ ਤੋਂ ਫਿਰ ਦੱਖਣ ਵਾਲੀ ਸਾਈਡ 'ਤੇ ਹੁੰਦਾ ਸੀ ਸਰਦਾਰ ਲੰਬਰਦਾਰ, ਉਹ ਮੁਸਲਮਾਨ ਸੀ। ਅੱਗੇ ਆਣ ਕੇ ਆ ਜਾਂਦਾ ਹੈ ਪ੍ਰਤਾਪ ਸਿੰਘ ਲੰਬਰਦਾਰ, ਸਿੱਖ, ਬੁੱਢਣ ਮਾਲ ਦਾ। ਅੱਗੇ ਆ ਜਾਂਦਾ ਸੀ ਗੁਰਾਂ ਦਿੱਤਾ ਲੰਬਰਦਾਰ, ਉਹ ਵੀ ਬੁੱਢਣ ਮਾਲ ਦਾ, ਸਿੱਖ ਜੱਟ। ਉਸ ਤੋਂ ਅੱਗੇ ਆਉਂਦਾ ਸੀ ਕਰਮਚੰਦ ਲੰਬਰਦਾਰ, ਉਹ ਵੀ ਬੁੱਢਣ ਮਾਲ ਦਾ, ਸਿੱਖ ਲੰਬਰਦਾਰ। ਉਹ ਬਸ ਇੰਡੀਆ ਜੀ ਚਲੇ ਗਏ। ਅੱਗੋਂ ਉਹਨਾਂ ਦੀ ਜਗ੍ਹਾ ਤੇ ਹੋਰ ਲੰਬਰਦਾਰ ਬਣ ਗਏ, ਨਵੇਂ ਤਿਆਰ ਹੋ ਗਏ। ਕੋਈ ਜਿਹੜੇ ਉੱਤੋਂ ਇੰਡੀਆ 'ਚ ਆਏ ਉਹਨਾਂ 'ਚ ਬਣ ਗਏ ਕੋਈ।
ਪਿਛਲੇ ਚਲੇ ਗਏ, ਜਿਹੜੇ ਮਰ ਗਏ ਉਹਨਾਂ ਦੇ ਅੱਗੋਂ ਪੁੱਤਰ ਲੰਬੜਦਾਰ ਹੋ ਗਏ। ਅੱਛਾ, ਇਹ ਜਿੱਥੇ ਅਸੀਂ ਬੈਠੇ ਆ ਇਹ ਤੇ ਹਿੰਦੂ ਬਹੁਤੇ ਸਨ ਕਿ ਸਿੱਖ ਸਨ ਬਹੁਤੇ, ਯਾਨੀ ਖੱਤਰੀ? ਇੱਥੇ ਥਰੋ ਪਿੰਡ ਦੇ ਵਿੱਚ ਆ ਜਿੱਥੇ ਬੈਠੇ ਆ, ਇਹ ਦੂ ਲਹਿੰਦੇ ਵਾਲੀ ਜਿਹੜਾ ਡੇਰਾ ਸੀ ਇਹ ਸਿੱਖਾਂ ਦਾ ਸੀ। ਕਿਹੜੇ ਸਿੱਖਾਂ ਦਾ? ਇਹਨਾਂ ਦਾ ਹਾਕਮ ਸਿੰਘ ਕਾ, ਕਰਮ ਸਿੰਘ ਕਾ, ਸ਼ਰਮ ਸਿੰਘ ਕਾ, ਮਲਕੇ ਕਾ, ਰਾਉ ਲੈਂਦੇ ਲੈਂਦੇ ਜਿਹੜਾ ਖਾਨਪੁਰ ਸ਼ਹੀਦਾਂ ਨੂੰ ਰਾਹ ਜਾਂਦਾ। ਸੜਕੋਂ ਚੜ੍ਹਦੇ ਵੱਲ ਸਾਡੀ ਜ਼ਮੀਨ ਸੀ, ਸਾਡਾ ਖੂਹ ਸੀ ਮਹਿਰਾਂ ਦੀ। ਤੇ ਖੂਹ ਦਾ ਨਾਂ ਕੀ ਸੀ? ਖੂਹ ਮਹਿਰਾਂ ਦਾ ਖੂਹ ਹੀ ਆਂਦੇ ਹਨ, ਨਾ ਉਹਦਾ ਕੋਈ ਨਹੀਂ। ਇਸੇ ਤਰ੍ਹਾਂ ਬਾਬਿਆਂ ਦੇ ਦਰਬਾਰੋਂ ਪਹਾੜ ਵਾਲੀ ਸਾਈਡ ਤੇ ਰਸਤੇ ਤੇ ਚੜ੍ਹਦੇ, ਜਿਹੜਾ ਕਬਰਸਤਾਨ ਹੈ ਬੋੜਾਂ ਦੇ ਕੋਲ, ਇਹਦੇ ਤੋਂ ਵੀ ਚੜ੍ਹਦੀ ਸਾਈਡ ਤੇ ਸਾਡਾ ਖੂਹ ਸੀ, ਹਵੇਲੀਆਂ ਸੀ। ਹੁਣ ਅਸਾਂ ਇੱਥੇ ਘਰ ਬਣਾ ਲਏ ਨੇ, ਸੜਕ ਪੱਕੀ ਬਣ ਗਈ ਹੈ। ਬਾਬਿਆਂ ਦੇ ਦਰਬਾਰੋਂ ਪਹਾੜ ਵਾਲੀ ਸਾਈਡ ਤੇ ਹਰ ਦੁਕਾਨਾਂ ਵੀ ਪਾਈਆਂ ਨੇ, ਘਰ ਵੀ ਬਣਾਏ ਨੇ। ਖੂਹ ਵਾਲੀ ਜਗ੍ਹਾ ਤੇ ਹਮ ਮਸਜਿਦ ਬਣਾਈ ਹੋਈ ਹੈ ਆਪਣੀ ਮਹਿਰਾਂ ਨੇ ਜਾਤੀ, ਤੇ ਉੱਥੇ ਰਿਹਾਇਸ਼ ਵੀ ਕੀਤੀ, ਘਰ ਕਾਫੀ ਬਣਾ ਲਏ ਨੇ ਆ ਕੋ 20-25 30। ਵਾਹ ਜੀ ਵਾਹ। ਬਾਕੀ ਵਿੱਚ ਪਿੰਡ ਦੇ ਘਰ। ਤੇ ਖੱਤਰੀਆਂ ਦੇ ਬਾਰੇ ਥੋੜਾ ਦੱਸੋ, ਕਿਹੜਾ ਸੀ ਵੱਡਾ ਸ਼ਾਹੂਕਾਰ ਜਾਂ ਕੀ ਸੀ? ਖੱਤਰੀਆਂ ਦੇ ਬਾਰੇ ਜੀ ਮੁੰਨੀ ਸ਼ਾਹ ਹੁੰਦਾ ਸੀ ਸਾਡੇ ਪਿੰਡ, ਉਹ ਬੜਾ ਠੀਕ ਠਾਕ। ਮੁੰਨੀ ਸ਼ਾਹ? ਮੁੰਨੀ ਸ਼ਾਹ, ਉਹਦੇ ਪੁੱਤਰ ਦੇ ਨਾਂ ਸੀ ਪੰਜੂ ਸ਼ਾਹ। ਪੰਜੂ ਸ਼ਾਹ। ਮਹਿੰਗੇ ਸ਼ਾਹ ਹੁੰਦਾ ਸੀ, ਉਹ ਵੀ ਠੀਕ ਸੀ, ਖੱਤਰੀ ਦੁਕਾਨ ਉਹਦੀ ਚੱਲਦੀ ਸੀ। ਗਿਆਨ ਸ਼ਾਹ ਹੁੰਦਾ ਸੀ, ਉਹਦੀ ਵੀ ਦੁਕਾਨ ਠੀਕ ਠਾਕ ਚੱਲਦੀ ਸੀ। ਇਸ ਤਰ੍ਹਾਂ ਖੱਤਰੀਆਂ ਦੇ ਘਰ ਵਿਆਹ। ਦੁਕਾਨਾਂ ਕਾਹਦੀਆਂ ਸਨ ਇਹਨਾਂ ਦੀਆਂ? ਦੁਕਾਨਾਂ ਕੋਈ ਕੱਪੜੇ ਦੀਆਂ, ਕੋਈ ਕਰਿਆਨੇ ਦੀ, ਕੋਈ ਹਰ ਸ਼ਾਹ ਦੀ ਦੁਕਾਨ ਸੀ। ਤੇ ਧਾਰ ਦਿੰਦੇ ਹੁੰਦੇ ਸਨ? ਹਜ਼ਾਰ ਵੀ ਦਿੰਦੇ ਹਨ, ਉਹ ਵਿਆਜ ਲੈਂਦੇ ਹਨ ਨਾਲ। ਕਿਸੇ ਦੀ ਵਿਆਹ ਸ਼ਾਦੀ ਹੋਣੀ ਤੇ ਉਹਨਾਂ ਨੂੰ ਕੋਈ ਚੌਲ ਦੇਣੇ ਜਾਂ ਸੌਦਾ ਦੇਣਾ ਤੇ ਉਹ ਵਿਆਜ ਲੈਣਾ, ਭਾਈ ਨਾ ਵਿਆਜ, ਉਹਨਾਂ ਦਾ ਕੋਈ ਆਪਣਾ ਹਿਸਾਬ ਸੀ। ਖੱਤਰੀਆਂ ਦਾ ਲੈ ਲੈਣੇ ਵਿਆਜੀ ਉਹ ਪੈਸੇ ਦਿੰਦੇ ਲੈਂਦੇ, ਸੌਦੇ ਵੀ ਦਿੰਦੇ ਹਨ। ਉਹ ਲੜਾਈ ਝਗੜਾ ਤੇ ਨਹੀਂ ਸੀ ਹੁੰਦਾ? ਨਹੀਂ, ਲੜਾਈ ਝਗੜਾ ਖੱਤਰੀ ਨਹੀਂ ਹਨ ਕਰਦੇ, ਬਹੁਤ ਸਿਆਣੀ ਕੌਮ ਸੀ, ਬਹੁਤ ਸਮਝਦਾਰ ਕੌਮ ਸੀ, ਲੜਦੇ ਝਗੜਦੇ ਨਹੀਂ। ਸਿੱਖ ਆਪਸ ਚ ਲੜਦੇ ਪਿੜਦੇ ਨੇ, ਸਿੱਖ ਲੜਦੇ। ਤੇ ਇਸ ਪਿੰਡ ਗੁਰਦੁਆਰਾ ਹੁੰਦਾ ਸੀ ਕੋਈ? ਗੁਰਦੁਆਰੇ 2 ਸੀ ਇੱਥੇ। ਇੱਕ ਤੇ ਇੱਥੇ ਬਾਬੇ ਭੂਰੇ ਵਾਲੇ ਦੇ ਦਰਬਾਰ ਦੇ ਕੋਲ ਚੜ੍ਹਦੀ ਸਾਈਡ ਤੇ ਜਿਹੜਾ ਬੋੜ ਹੈ ਜਿੱਥੇ ਖਜੂਰ ਹੁੰਦੀ ਸੀ, ਇੱਥੇ ਹੀ ਗੁਰਦੁਆਰਾ ਚੜ੍ਹਦੇ ਮਾਲੇ ਦਾ। ਪੱਕਾ? ਨਹੀਂ, ਕੱਚਾ ਸੀ। ਇੱਕ ਲਹਿੰਦੇ ਪਾਸੇ ਜਿੱਥੇ ਹੁਣ ਮਸਜਿਦ ਬਣੀ ਹੈ, 4 ਜਾਮਾ ਮਸਜਿਦ, ਬਹੁਤ ਵੱਡੀ ਮਸਜਿਦ ਹੈ। ਮੱਲੂਆਂ ਦੀ ਮਸਜਿਦ ਤੋਂ ਦੱਖਣ ਵਾਲੀ ਸਾਈਡ ਤੇ ਉੱਥੇ ਗੁਰਦੁਆਰਾ ਸੀ, ਤੇ ਗੁਰਦੁਆਰੇ ਵਾਲੀ ਜਗ੍ਹਾ ਤੇ ਹੁਣ ਮਸਜਿਦ ਬਣੀ ਹੈ। ਠੀਕ ਹੈ। 2 ਗੁਰਦੁਆਰੇ। ਤੇ ਦੁਕਾਨਾਂ ਅੱਜ ਵੀ ਪੁਰਾਣੀਆਂ ਹੈ ਨੇ ਇੱਥੇ? ਦੁਕਾਨਾਂ ਬਣੀਆਂ ਨੇ ਅਜੇ ਪੁਰਾਣੀਆਂ, ਹੁਣ ਉਹਨਾਂ ਦੇ ਵਿੱਚ ਕਿਸੇ ਪਾ ਲਈ ਹੈ ਦੁਕਾਨ, ਕਿਸੇ ਨਹੀਂ ਪਾਈ, ਲੇਕਿਨ ਹੈ ਉਹਨਾਂ ਦੀ ਹਰੇ ਹੈ ਬਾਕੀ। ਉਹਨਾਂ ਵਾਲੀ ਬਣੀ ਹੈ, ਅਜੇ ਦੁਕਾਨਾਂ ਹੈ ਨਹੀਂ। ਤੇ ਜਦੋਂ 47 ਦੀ ਵੰਡ ਹੋਈ ਤੇ ਖੱਤਰੀ ਲੈ ਕੇ ਕੋਈ ਸਮਾਨ ਸਮੂਨ ਕੇ ਛੱਡ ਗਏ? ਨਹੀਂ, ਖੱਤਰੀਆਂ ਸਮਾਨ ਕੋਈ ਨਹੀਂ ਕਰਿਆ, ਕੋਈ ਥੋੜ ਬਹੁਤ ਨਗਦੀ ਲੈ ਗਏ ਹੁਣ ਤੇ ਲੈ ਗਏ, ਹੁਣ ਨਹੀਂ ਤੇ ਇੱਥੇ ਦਾ ਇੱਥੇ ਜਾ ਗਏ। ਤੇ ਸਿੱਖਾਂ ਦਾ ਜਿਹੜਾ ਮਾਲ ਡੰਗਰ ਸੀ ਉਹ ਵੀ ਛੱਡ ਗਏ ਨੇ ਇੱਥੇ। ਅੱਛਾ, ਡੰਗਰ ਬੱਚਾ ਨਹੀਂ ਕਿਸੇ ਦਾ। ਸਹੀ ਹੈ। ਦੀਗਰ ਵੇਲੇ ਅਸੀਂ ਆਪ ਉਹਨਾਂ ਨੂੰ ਵੇਦਿਆ ਕਰਕੇ ਆਏ ਹਾਂ, ਗਾਂ ਕਰਕੇ ਦੇ ਕੇ ਵਾੜ ਕੇ ਆਏ। ਕਿਧਰੋਂ ਦੀ ਕਿਹੜੇ ਰਾਹ? ਸਨ 47 ਤੋਂ ਜਦੋਂ ਜੰਗ ਲੱਗੀ ਹੈ ਨਾ, ਬਾਰਿਸ਼ ਵਰਦੀ ਪਈ, ਐਵੇਂ ਥੋੜਾ ਜਿਹਾ ਦਿਨ ਹੀ ਦੀਗਰ ਦਾ ਟਾਈਮ, ਤੇ ਸਿੱਖ ਇੱਥੇ ਸਾਡੇ ਪਿੰਡ ਇਕੱਠੇ ਹੋਏ ਹਨ, ਬਹੁਤ ਜ਼ਿਆਦਾ ਜਸਿਆਰ ਜਸਾ ਲਾਗੇ ਚਾਗੇ ਪਿੰਡਾਂ ਦੇ? ਲਾਗੇ ਪਿੰਡਾਂ ਦੇ, ਸੀਓਵਾਲ ਦੇ, ਸੁਜਾਦੇ ਦੇ, ਧੀਰੋਕਿਆਂ, ਬਾਂਬਿਆਂ ਦੇ, ਇਹਨਾਂ ਪਿੰਡਾਂ ਦੇ ਇੱਥੋਂ ਵੀ, ਤੇ ਇੱਥੋਂ ਫਿਰ ਇਕੱਠੇ ਤੇ ਇਕੱਠੇ ਹੋ ਕੇ ਚੋ ਗਏ। ਕਿੱਧਰ ਨੂੰ ਗਏ? ਚੜ੍ਹਦੇ ਨੂੰ ਗਏ। ਅੱਗੇ ਡੇਕ ਆ ਜਾਂਦੀ? ਅੱਗੇ ਡੇਕ ਆਈ। ਡੇਕ ਤਾਂ ਨਹੀਂ ਗਏ, ਉਹਨਾਂ ਦੇ ਨਾਲ ਮੁਸਲਮਾਨ ਜਿਹੜੇ ਕੋਈ ਯਾਰ ਸੱਜਣ ਹਨ ਉਹਨਾਂ ਨੂੰ ਕਾਂ ਕਰਨ, ਤੇ ਫਿਰ ਵਾਪਸ ਆ ਗਏ। ਤੇ ਚਾਚਾ ਜੀ ਡੇਕ ਜਿਹੜੀ ਹੈ ਉੱਥੇ ਤੇ ਪੋਲੀ ਕੋਈ ਨਹੀਂ ਹੈਗਾ ਕਿ ਹੈ ਸੀ ਪੋਲ ਉੱਥੋਂ ਦੀ? ਕੋਲ ਕੋਈ ਨਹੀਂ, ਉਹਦੇ ਹਾਸੇ ਤਰ੍ਹਾਂ ਵਿੱਚੋਂ ਦੀ ਕਲਾਸ ਕਰਦੇ ਹੁੰਦੇ। ਪਾਣੀ ਤਾਂ ਹੋਣਾ ਵਿੱਚ? ਪਾਣੀ ਆਇਆ ਸੀ, ਕਿਤੇ ਥੋੜਾ ਪਾਣੀ ਹੋਇਆ, ਕਿਤੇ ਬਹੁਤਾ ਹੋਇਆ, ਤੇ ਮੁਸੀਬਤ ਪਈ ਨਹੀਂ, ਜਾਣਾ ਪੈਂਦਾ ਆਪਣੀ ਲੋੜ ਨੂੰ, ਭਾਵੇਂ ਪਾਣੀ ਹੋਏ ਭਾਵੇਂ ਕੁਛ ਹੋਏ। ਤੇ ਕੋਈ ਜੀ ਰਿਹਾ ਤਾਂ ਨਹੀਂ ਸਿੱਖਾਂ ਦਾ ਇੱਥੇ? ਵਿੱਚ ਚੰਦ ਜੀ ਰਹਿ ਗਏ ਹਨ, ਉਸ ਤੋਂ ਬਾਅਦ ਫਿਰ ਹਕੂਮਤ ਨੇ ਖੜੇ। ਅੱਛਾ, ਉਹ ਕਿੰਨੀ ਕੁ ਦੇਰ ਬਾਅਦ? ਕੋਈ ਮਹੀਨੇ ਬਾਅਦ, ਕੋਈ 2 ਬਾਅਦ। ਉਹ ਰਹਿ ਕਿਉਂ ਗਏ? ਬੀਬੀਆਂ ਕਈ ਨਹੀਂ ਹਨ ਜਾਂਦੀਆਂ, ਕਈ ਬੰਦੇ ਨਹੀਂ ਹਨ ਜਾਂਦੇ, ਪਿੰਡ ਛੱਡਣ ਤੇ ਵੀ ਨਹੀਂ ਦਿਲ ਕਰਦਾ ਕਿਸੇ ਦਾ ਵੀ। ਵਾਹ। ਆਪਣਾ ਜਿਹੜਾ ਜੰਮਣ ਭੋ ਹੋਏ ਨਾ, ਉਹ ਬਹੁਤ ਔਖਾ ਛੱਡਿਆ ਜਾਂਦਾ, ਤੇ ਉਹ ਵਿਚਾਰੇ ਛੱਡ ਕੇ ਹੋਏ। ਤੇ ਉਹ ਫਿਰ ਚਲੇ ਗਏ, ਆ ਗਏ? ਉਹਨਾਂ ਦੀ ਪੁਲਿਸ ਹੁੰਦੀ ਸੀ, ਫੌਜ ਹੁੰਦੀ ਸੀ, ਚੋਲਾ ਜਾਂਦੇ ਨੇ ਗੱਡੀਆਂ ਤੇ ਬਾੜ ਕੇ ਉਹਨਾਂ ਨੂੰ।
ਇਸ ਤਰ੍ਹਾਂ ਬਾਅਦ ਚ ਗਏ ਇਹ ਸਿੱਖ ਤੇ ਉਦੋਂ ਇਹ ਜਿਹੜਾ ਨਾ ਬੜਾ ਪਿਆਰ ਮੁਹੱਬਤ ਸੀ ਆਪਸ ਵਿੱਚ ਮੁਸਲਮਾਨਾਂ ਨਾਲ। ਕੋਈ ਇਸ ਤਰ੍ਹਾਂ ਇਕੱਠੇ ਰਹਿੰਦੇ ਬੈਂਦੇ ਭਾਈਆਂ ਹਰ ਇੱਕ ਦੂਸਰੇ ਨਾਲ ਮਤਲਬ ਪਿਆਰ ਮੁਹੱਬਤ ਸੀ ਗੁਆਂਢੀ ਮਸਾਏ ਸੀ। ਤੁਹਾਡੀ ਕਿੰਨੀ ਕੁ ਉਦੋਂ ਉਮਰ ਹੋਣੀ ਹੈ? ਮੇਰੀ ਉਮਰ ਮੇਰਾ ਖਿਆਲ 15-18 ਸਾਲ ਹੋਏ 15-18। ਫਿਰ ਤੇ ਤੁਹਾਨੂੰ ਚੰਗੇ ਕਿਉਂਕਿ ਤੁਸੀਂ ਜਿਹੜੀਆਂ ਗੱਲਾਂ ਦੱਸਦੇ ਹੋ ਨਾ ਫਿਰ ਸਿਆਣਾ ਪਿਆਣਾ ਬੱਚਾ ਜਿਹੜਾ ਨਾ ਉਹਨੂੰ ਪਤਾ ਹੁੰਦਾ। ਬੱਚਾ ਨਹੀਂ ਹੈ ਮੈਂ ਉਹਦੇ ਕੋਲ ਮੈਂ ਬੱਚਾ ਹਾਂ। ਬੱਚਾ ਨਹੀਂ ਹੈ ਯਾਰ ਬੇਲੀ ਹਨ ਆਪਣੇ ਯਾਰ ਸੱਜਣ ਜਿਹੜੇ ਆ ਸਿੱਖ ਬਾਅਦ ਚ ਵੀ ਖੱਤ ਛੱਤ ਪਾਉਂਦੇ ਰਹੇ ਨੇ। ਹੁਣ ਵੀ ਆ ਫੋਨ ਤੇ ਦੂ ਚੋਂ ਨਾਲ ਮੁਲਾਕਾਤ ਹੋਈ ਹੈ। ਤੁਹਾਡੇ ਕੋਈ ਯਾਰਾਂ ਚ ਕੀ ਨਾਂ ਸਨ ਉਦੋਂ? ਕੋਈ ਨਾਂ ਹੁੰਦੇ ਨੇ ਜਿਨ੍ਹਾਂ ਨਾਲ ਥੋੜਾ ਬਹੁਤਾ ਖੇਡਣ ਮੱਲਣ ਸੀ? ਇੱਕ ਸੀ ਦਿਆਲ ਸਿੰਘ ਕਰਮਚੰਦ ਲੰਬੜਦਾਰ ਦਾ ਪੁੱਤਰ ਦਿਆਲ ਸਿੰਘ। ਕਰਮਚੰਦ ਦਾ ਪੁੱਤਰ ਦਿਆਲ ਸਿੰਘ। ਇੱਕ ਸੀ ਉਹ ਪ੍ਰਤਾਪ ਸਿੰਘ ਲੰਬੜਦਾਰ ਦਾ ਪੁੱਤਰ ਨਿਹਾਲ ਸਿੰਘ। ਉਹ ਯਾਰ ਪਹਿਲੇ ਪ੍ਰਤਾਪ ਸਿੰਘ ਤੇ ਵੱਡਾ ਸੀ ਨਾ ਬਾਬਾ ਪਕੜਾ ਹੋਇਆ ਤੇ ਉਹਨਾਂ ਦੇ ਘਰ ਸ਼ਹਿਰ ਜਿਹੜੇ ਸਨ ਉਹ ਪੱਕੇ ਸਨ? ਜਾਣਦੇ ਨਹੀਂ ਕੱਚੇ ਕੱਚੇ ਸਨ। ਪ੍ਰਤਾਪ ਸਿੰਘ ਦਾ ਘਰ ਇੰਜ ਪੱਕਾ ਸੀ। ਉਹ ਮਿਸਤਰੀ ਜਿੱਤੋ ਦੇ ਘਰ ਦੇ ਲਾਗੇ ਉਹਨੇ ਬਣਾਇਆ ਸੀ। ਜੇ ਥੋੜਾ ਹੀ ਚਿਰ ਹੋਇਆ ਸੀ ਪ੍ਰਤਾਪ ਸਿੰਘ ਲੰਬੜ ਦੇ ਘਰ ਬਣਾਇਆ। ਬਾਕੀ ਬਹੁਤਿਆਂ ਦੇ ਕੱਚੇ ਸਨ। ਤੇ ਕਿੰਨੇ ਕੁ ਘਰ ਉਦੋਂ ਕਿਤੇ ਕਿਤੇ ਪੱਕੇ ਸਨ? ਕੋਈ ਚੇਤਾ ਹੈ ਭਾਵੇਂ ਖੱਤਰੀ ਭਾਵੇਂ ਸਿੱਖ? ਨਹੀਂ ਚੇਤਾ ਨਹੀਂ ਉਹਦੀ ਖੱਤਰੀਆਂ ਦੇ ਘਰ ਕੋਈ ਦੱਸ ਸਾਡੇ ਪਿੰਡ ਪੱਕੇ ਹੈ ਚੰਗੇ ਦਮੰਜਲੇ ਮਕਾਨ ਨਹੀਂ ਬਣੇ। ਚੁਬਾਰੇ ਜਿਸ ਤਰ੍ਹਾਂ ਹੁੰਦੇ ਨੇ ਚੁਬਾਰੇ ਬਣਾਏ ਨੇ ਚੁਬਾਰੇ ਖੱਤਰੀਆਂ ਦੇ। ਕੋਈ ਸਿੱਖਾਂ ਨੇ ਜੱਟਾਂ ਨੇ ਕਿਸੇ ਨਹੀਂ ਪੱਕੇ ਬਣਾਏ। ਉਹਨਾਂ ਦੇ ਕਿਸੇ ਵਿਰਲੇ ਦਾ ਹੈ। ਅੱਛਾ ਪੱਕੇ ਘਰ ਖੱਤਰੀਆਂ ਦੇ ਸਨ। ਖੱਤਰੀਆਂ ਦੇ। ਠੀਕ ਹੈ ਠੀਕ ਹੈ। ਤੇ ਇੱਥੇ ਲਾਗੇ ਜਾਗੇ ਤੇ ਪਿੰਡਾਂ ਦੇ ਇੱਥੇ ਹੀ ਕੋਈ ਆਉਂਦੇ ਹਨ ਖਰੀਦਣ ਚੀਜ਼? ਸੌਦਾ ਖਰੀਦਣ ਵਾਸਤੇ ਇੱਥੇ ਹੁੰਦੇ ਆ। ਗਿੱਲਾ ਵਾਲੇ ਇੱਥੇ ਹੁੰਦੇ ਹਨ। ਖਾਨਪੁਰ ਜ਼ੁਲਮ ਚਾਟੋਕਿਆਂ ਤੋਂ ਦੂਰੋਂ ਤੇ ਚਾਚਾ ਜਦੋਂ ਤੁਸੀਂ ਛੋਟੇ ਹੁੰਦੇ ਸੀ ਤੇ ਵਿਆਹ ਸ਼ਾਹ ਜਾਂਦੇ ਹੁੰਦੇ ਹੋ ਤੇ ਕੱਪੜੇ ਕਿੰਨੇ ਕੁ ਹੁੰਦੇ ਹਨ ਕੋਲ ਇੱਕ ਇੱਕ ਬੰਦੇ ਦੇ? ਕੱਪੜਾ ਕੋਈ ਵੀ ਨਹੀਂ ਹੁੰਦਾ। ਸਾਦੇ ਸਾਦੇ ਐਵੇਂ ਕੱਪੜੇ ਹੁੰਦੇ। ਕੋਈ ਕਹਿੰਦਾ ਮੈਂ ਤੇ ਤੇਰਾ ਮੰਗ ਲੈਣਾ। ਜੁੱਤੀ ਉਹਦੀ ਦੂਜੇ ਦੀ ਮੰਗ ਲੈਣੀ ਅੱਲਾ ਦਿੱਤੇ ਦੀ। ਐਵੇਂ ਸਾਦੇ ਸਾਦੇ ਕੱਪੜੇ ਹੁੰਦੇ ਹਨ ਤੇ ਵਿਆਹ ਸ਼ਾਦੀ ਤੇ ਚਲੇ ਜਾਂਦੇ ਹਨ। ਤੇ ਜੇ ਖੱਦਰ ਦੇ ਕੱਪੜੇ ਹੁੰਦੇ ਹਨ ਬਹੁਤੇ। ਆ ਲੱਠੇ ਦਾ ਜਿਹਨੇ ਕਿ ਪਾਣਾ ਆਖਣਾ ਬੱਲੇ ਬੱਲੇ ਦੇਖੋ ਭਾਈ ਲੱਠੇ ਦਾ ਸੂਟ ਪਾਇਆ ਉਹਨੇ। ਅੱਛਾ ਮੰਗ ਮੂੰਗ ਕੇ ਲੋਕੀ ਦੇ ਛੱਡਦੇ ਕਹਿੰਦੇ ਚੱਲ ਇੱਕ ਦੂਸਰੇ ਯਾਰ ਬੇਲੀ ਕੋਲੋਂ ਲੈ ਲੈਂਦੇ ਹਨ। ਜਿਹਦਾ ਆਪਣਾ ਨਾ ਹੋਣਾ ਇੱਕ ਦੂਸਰੇ ਕੋਲੋਂ ਲੈ ਲੈਣਾ ਕੱਪੜਾ। ਤੇ ਜਾਣਾ ਟੁਰ ਗਈ ਤੁਰਦੇ ਆ ਪੈਦਲ ਜਾਂਦੇ ਉਹ ਦਵਾ ਲਾਰੀਆਂ ਨੇ ਤੇ ਜਾਂ ਜਾਂ ਘੋੜੀਆਂ ਤੇ ਜਾਂਦੇ ਹਨ ਜਾਂ ਪੈਦਲ। ਤੇ ਰਾਤ ਰਹਿਣਾ ਜਾਂ 2 ਰਾਤਾਂ ਕਈ ਰਾਤਾਂ ਦੋ ਵੀ ਰਹਿੰਦੇ ਹਨ। ਤਿੰਨ ਰਾਤਾਂ ਵੀ ਰਹਿੰਦੇ ਸੀ। ਉਂਝ ਜਾਂਦੇ ਹੁੰਦੇ ਪੈਦਲ ਸੀ ਜਾਂ ਘੋੜੀਆਂ ਤੇ ਜਾਂਦੇ। ਤੇ ਜਿਹੜੇ ਨੇ ਵਹੁਟੀ ਚੁੱਕ ਕੇ ਲਿਆਉਣੀ ਉਹਦੇ ਤੇ ਡੋਲੀ ਉਹਨੂੰ ਡੋਲੀ ਚ ਲਿਆਉਂਦੇ ਹਨ ਵਹੁਟੀ ਨੂੰ। ਤੇ ਬੰਦੇ ਥੱਕਦੇ ਨਹੀਂ ਹੋਣੇ ਚਾਚਾ ਜੀ ਵੈਸੇ? ਥੱਕਦੇ ਨਹੀਂ ਹਨ। ਚਾਰ ਹੁੰਦੇ ਹਨ ਕਹਾਰ ਚੁੱਕ ਲੈਂਦੇ ਹਨ ਡੋਲੀ ਤੇ ਲਈ ਜਾਂਦੇ ਹਨ। ਅੱਛਾ 20 ਕੋਹਾਂ ਤੋਂ ਵੀ ਤਰੀਆਂ ਤੇ ਵੀ ਚੁੱਕ ਕੇ ਲਿਆਉਂਦੇ ਹਨ। ਸਹੀ ਹੈ। ਦੇਖੋ ਤੁਸੀਂ ਜੀ ਕੈਸਾ ਦੌਰ ਸੀ ਜੀ। ਦੌਰ ਐਸਾ ਆ ਗਿਆ। ਤੇ ਤੁਸੀਂ ਕੀ ਖੇਡਾਂ ਖੇਡੀਆਂ ਨੇ ਆਪਣੇ ਦੌਰ 'ਚ ਕੋਈ ਛੋਟੇ ਹੁੰਦੇ ਆ? ਸਾਡੇ ਦੌਰ ਦੇ ਵਿੱਚ ਛਾਲ ਮਾਰ ਦਿੰਦੇ ਸੀ। ਛੋਟਾ ਜਿਹਾ ਮੈਂ ਪਰੋਲ ਬਣਾ ਲੈਂਦੇ ਸੀ ਥੱਲੇ ਇੱਕ ਸਾਈਡ ਤੋਂ ਉੱਚਾ। ਪਿੱਛੇ ਦੌੜ ਕੇ ਆਉਣਾ ਤੇ ਜੰਪ ਲੈ ਕੇ ਅਗਾਂ ਛਾਲ ਮਾਰਨੀ। ਉਹ ਹੱਥ ਗਿਣਨੇ? ਉਹ ਹੱਥ ਗਿਣਨੇ ਪਰ ਕਿੰਨੇ ਹੱਥ ਛਾਲ ਹੈ। ਕਿਸੇ ਦੀ ਹੋਣੀ 22 ਹੱਥ, ਕਿਸੇ ਦੀ ਹੋਣੀ 21 ਹੱਥ, ਕਿਸੇ ਦੀ ਹੋਣੀ 20 ਹੱਥ। ਵਾਹ ਜੀ ਵਾਹ। ਸਿੱਖ ਵੀ ਮਾਰ ਦਿੰਦੇ ਹਨ? ਸਿੱਖ ਵੀ ਛਾਲ ਮਾਰਦੇ ਜਾਂ ਚੁੱਕਦੇ ਸੀ ਸੁਹਾਗਾ ਬਾਹਾਂ ਨਾਲ ਥੱਲੇ ਸੁਹਾਗਾ ਉਹਨਾਂ ਤੇ ਆਸਾਂ ਤਾਂ ਚੁੱਕ ਪਾਲਾ ਕਰਨਾ। ਪੱਥਰ ਜਾਂ ਸੁਹਾਗਾ? ਜਾਂ ਪੱਥਰ ਚੁੱਕਣਾ ਐਰਨ ਚੁੱਕਣੀ। ਵਾਹ ਜੀ ਵਾਹ। ਇਸ ਤਰ੍ਹਾਂ ਦੇ ਕੰਮ ਕਰਦੇ। ਕੌਡੀ ਖੇਡਣੀ ਤਾਂ ਭੁੱਲਣਾ। ਦੁਆਲੇ ਫਸਲਾਂ ਕਿਹੜੀਆਂ ਹੁੰਦੀਆਂ ਸਨ? ਫਸਲਾਂ ਉਹ ਸਾਦੀਆਂ ਮੁੰਜੀ ਝੋਨਾ ਘੱਟ ਹੁੰਦਾ ਸੀ ਸਾਡੇ ਏਰੀਏ 'ਚ। ਮਕਈ ਬਾਜਰਾ ਚਰੀ ਸਵੰਕੀ ਕਪਾਹ ਕਮਾਦ ਬਹੁਤ ਜ਼ਿਆਦਾ ਹੁੰਦਾ ਸੀ ਸਾਡੇ ਇਲਾਕੇ 'ਚ। ਤੇ ਮੇਲਾ ਮੰਡੀ ਇੱਥੇ ਕਿਹੜਾ ਲੱਗਦਾ ਹੁੰਦਾ ਸੀ? ਮੇਲਾ ਠਰੋ ਦੀ ਮੰਡੀ ਮਸ਼ਹੂਰ ਸੀ। ਠਰੋ ਮੰਡੀ ਮਸ਼ਹੂਰ ਵਾਕਈ। ਦੂਜੀ ਗੁੱਲੂ ਸ਼ਾਹ ਦੀ ਮੰਡੀ ਮਸ਼ਹੂਰ ਸੀ। ਘੋੜੇ ਕੀ ਲੱਗਦੀ ਘੋੜੇ ਕੀ ਵਾਲੀ ਗੁੱਲੂ ਸ਼ਾਹ। ਠੀਕ। ਤੀਸਰੀ ਬਾਬੇ ਦੀ ਬੇੜੀ ਲੱਗਦੀ ਸੀ ਮੰਡੀ ਸਿਆਲਕੋਟ ਟੂਰੇ ਵਾਲੇ ਪੁਲ ਤੇ ਵੀ ਮਸ਼ਹੂਰ ਮੰਡੀ। ਉਰੇ ਵਾਲੇ ਪੁਲ ਤੇ ਲੱਗਦੀ ਹੁੰਦੀ ਸੀ? ਬੜੀ ਮਸ਼ਹੂਰ ਮੰਡੀ। ਉੱਥੇ ਬੋਲਦੇ ਹੁੰਦੇ ਸੀ ਬੜੇ ਸੋਹਣੇ ਘੇਬਿਆਂ ਦੇ ਧੰਨੀ। ਇਹ ਬਾਬਾ ਕੋ ਹਫਤਾ ਰਹਿੰਦੀ ਹੁੰਦੀ ਕਿ? ਚਕਵਾਲ ਤਹਿਸੀਲ ਆਹੋ 8 ਦਿਨ ਮੰਡੀ ਰਹਿੰਦੀ ਹਫਤਾ। ਦੂਰੋਂ ਦੂਨੀਆ ਆਉਣੀ। ਦੂਰੋਂ ਤੇ ਵਿਸਾਖੀ? ਵਿਸਾਖੀ ਤਾਂ ਅਸਲ ਮੋਮਨ ਸੀਓ ਵਾਲੀ ਵਿਸਾਖੀ ਲੱਗਦੀ ਸੀ। ਜ਼ਫਰਵਾਲ ਵਿਸਾਖੀ ਲੱਗਦੀ। ਕਸਰੂਰ ਵਿਸਾਖੀ ਲੱਗਦੀ।
ਵਿਸਾਖੀ ਬੜਿਆਂ ਥਾਵਾਂ ਤੇ ਸਿੱਖਾਂ ਦੀ ਲੱਗਦੀ ਤੇ ਚਾਚਾ ਜਦੋਂ ਫਿਰ ਟੁਰ ਗਏ ਸਿੱਖ ਯਾਰ ਦੋ ਸੀ ਸਾਰੇ, ਤੇ ਇੱਕ ਵਾਰੀ ਤਾਂ ਹੁੰਦਾ ਨਾ ਕਿ ਯਾਰ ਇਹ ਟੁਰ ਚੱਲੇ ਨੇ। ਬਸ ਪਰੇਸ਼ਾਨੀ ਤਾਂ ਹੁੰਦੀ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਸੀ, ਤੇ ਸਾਡੇ ਨੂੰ ਤਾਂ ਜਿਨ੍ਹਾਂ ਦੇ ਯਾਰ ਬੇਲੀ ਹੁਣ ਉਹਨਾਂ ਨੂੰ ਪਰੇਸ਼ਾਨ ਹੋਇਆ। ਲਗਾਏ ਜਦੋਂ ਫਿਰ ਆਪਣੇ ਯਾਰਾਂ ਨੂੰ ਡੇਗ ਉਹ ਚਲੇ ਗਏ, ਫਿਰ ਹਕੂਮਤ ਦਾ ਫੈਸਲਾ ਹੈ, ਹਕੂਮਤ ਨੇ ਉਹਨਾਂ ਨੂੰ ਅਲੱਗ ਕਰ ਉਂਝ ਪਰੇਸ਼ਾਨ ਸਨ। ਪਰੇਸ਼ਾਨ ਵੀ ਬਹੁਤ ਪਰੇਸ਼ਾਨ। ਤੇ ਤੁਸੀਂ ਵੀ? ਮੈਂ ਹੀ ਨਹੀਂ ਹੈ ਇਕੱਲਾ, ਤੁਹਾਨੂੰ ਘਰ ਛੱਡ ਕੇ ਜਾਣਾ ਪਏ ਤੇ ਤੁਹਾਡੇ ਵਾਸਤੇ ਬਹੁਤ ਪਰੇਸ਼ਾਨੀ ਹੁੰਦੀ ਹੈ ਕਿ ਜਾਂ ਸਹੂਲਤ ਹੁੰਦੀ ਹੈ? ਨਾ ਜੀ ਨਾ, ਹਰ ਬੰਦੇ ਨੂੰ ਆਪਣਾ ਹਰ ਸ਼ਾਇ ਛੱਡ ਕੇ ਜਾਂਦਾ ਤੇ ਜਾਣਾ ਬਹੁਤ ਹੱਸਦਿਆਂ ਵਸਦਿਆਂ ਯਕਦਮ ਬਾਹਰ ਨਿਕਲੋ। ਬਹੁਤ ਔਖੀ ਮੰਜ਼ਿਲ ਹੁੰਦੀ, ਬਹੁਤ ਔਖੀ ਮੰਜ਼ਿਲ ਹੁੰਦੀ ਛੱਡ ਕੇ ਜਾਣਾ। ਤੇ ਐਸ ਇਲਾਕੇ 'ਚ ਕੋਈ ਝਗੜਾ ਝੁਗੜਾ ਤਾਂ ਨਹੀਂ ਹੋਇਆ? ਨਹੀਂ, ਸਾਡੇ ਨਹੀਂ ਉਸ ਤਰ੍ਹਾਂ ਦਾ ਕੋਈ ਵੀ ਝਗੜਾ। ਮਾਮੂਲੀ ਕਿਤੇ ਕਈਆਂ ਪਿੰਡਾਂ 'ਚ ਹੋਏ ਹੁੰਦੇ। ਸਾਡੇ ਉਂਝ ਅਜੇ ਤੱਕ ਵੀ ਤਾਮਨ ਉਹਨਾਂ ਨਾਲ ਸਹੀ ਨੇ, ਤਾਂ ਦੋ ਫੋਨ ਤੇ ਰਾਬਤਾ ਕਰਕੇ ਤੇ ਮੈਂ ਉਹਨਾਂ ਨੂੰ ਫਿਲਮ ਬਣਾ ਕੇ ਅਗਲੇ ਨੂੰ ਭੇਜੀ ਇੱਥੇ ਪਿੰਡੋਂ, ਆਪਣੇ ਪਿੰਡੋਂ। ਜੇ ਕੋਈ ਝਗੜਾ ਫਸਾਦ ਹੋਇਆ ਹੋਵੇ ਤੇ ਉਹ ਬੰਦਾ ਨਹੀਂ ਫਿਰ ਫਿਰ ਤਾਂ ਰਾਬਤਾ ਭੁੱਲ ਜਾਈਦਾ। ਕਰਦਾ ਕਿ ਜੇ ਕਰਦਾ ਨਾ, ਰਾਬਤਾ। ਉਹਨਾਂ ਦਾ ਜਾਨ ਛੁੱਟੀ। ਇੱਥੇ ਰਤਨ ਸਿੰਘ ਨੇ ਪਹਿਲੇ ਕੀਤੀ, ਅੱਜ ਤੋਂ ਕੋਈ 3-4 ਮਹੀਨੇ ਹੋ ਗਏ ਨੇ। ਜ਼ਫਰਬਾਦ 2-3 ਦਫਾ ਇੱਥੇ ਸਾਡੇ ਪਿੰਡ ਦਾ ਹੀ ਰਤਨ ਸਿੰਘ, ਉਹਦੇ ਨਾਲ ਮੁਲਾਕਾਤ ਹੋਈ ਸੀ ਮੇਰੀ ਇੱਥੇ ਬੈਠ ਕੇ ਬੈਠ। ਤੇ ਉਹ ਕਿੱਥੇ ਹੁੰਦਾ? ਉਹ ਵੀ ਉੱਥੇ ਨਹਿਰ ਪਟਵਾਏ ਕੋਈ ਦੀਨਾ ਨਗਰ ਦੇ ਕੋਲ ਪਿੰਡ ਇੰਡੀਆ 'ਚ। ਇੱਥੇ ਆਇਆ ਸੀ ਇਸ ਪਿੰਡ? ਹਾਂਜੀ, ਆਉਂਦੇ ਜਾਂਦੇ ਪਹਿਲੇ ਆਉਂਦੇ ਰਹੇ ਨੇ, ਹੁਣ ਵੀ ਆਉਣਗੇ ਇਨਸ਼ਾਅੱਲਾ ਤਾਲਾ। ਹਾਕਮ ਸਿੰਘ ਦੇ ਪੋਤਰੇ ਜ਼ਰੂਰ ਆਉਣਗੇ ਬਸ਼ਰਤੇ ਜੀ। ਸਹੀ ਹੋ ਗਿਆ, ਸਹੀ ਹੋ ਤੇ ਗਿਆ। ਗੱਲਬਾਤ ਤੇ ਉਹਦੇ ਨਾਲ ਹੀ ਕਰਦਾ ਨੇ ਜਿਹਦੇ ਨਾਲ ਅੱਛੇ ਦਿਹਾੜੇ ਗੁਜ਼ਰੇ ਹੋਣ। ਜਿਹਦੇ ਨਾਲ ਝਗੜਾ ਫਸਾਦ ਹੋਇਆ ਹੋਵੇ ਉਹਦੇ ਕੋਲ ਕੱਲ ਹੀ ਕਿਸੇ ਨੇ ਕੂਣਾ ਜਾਂ ਕੱਲ ਹੀ ਬੁਲਾਣਾ ਜਾਂ ਕਿਉਂ ਕੂਣਾ, ਕਿਉਂਕਿ ਬੋਝ ਨਾਲ ਹੀ ਬੋਲੀ ਚਾਲੀ। ਨਾ, ਉਹ ਤਾਂ ਜਾਂਦੇ ਸ਼ੁਕਰ ਜਾਨ ਛੁੱਟੀ। ਉਹ ਤੇ ਆਖੀ ਜਾ ਵੀ ਚੱਲ ਦਫਾ ਹੋਇਆ, ਇਹਨੇ ਸਾਡੇ ਨਾਲ ਬਦੀ ਕੀਤੀ ਸੀ, ਚੰਗਾ ਨਹੀਂ ਵਰਤੇ। ਤੇ ਤੁਸੀਂ ਸਕੂਲੇ ਤੇ ਨਹੀਂ ਗਏ? ਨਹੀਂ, ਉਹ ਸਕੂਲ ਹੈ ਸੀ ਇੱਥੇ? ਆ ਸਕੂਲ ਹੈ ਥਰੋ ਮੰਡੀ ਵਾਲਾ ਸਕੂਲ ਬਾਅਦ ਚ ਬਣਿਆ, ਇੱਥੇ ਪਿੰਡ ਆ ਸਕੂਲ ਪਿੰਡ ਪਾੜ ਪਾਸੇ ਜਿੱਥੋਂ ਖਾਨਪੁਰ ਨੂੰ ਰਸਤਾ ਜਾਂਦਾ ਨਾ ਉੱਥੇ ਸਕੂਲ। ਤੇ ਚਾਚਾ ਜੀ ਇੱਥੇ ਜਿਹੜੇ ਆਪਣਾ ਗੁਰਦੁਆਰੇ ਦੇ ਵਿੱਚ ਪਕਾਉਂਦੇ ਹੁੰਦੇ ਸਨ, ਉਹ ਯਾਨੇ ਜੁਨੇ ਜਿਹੜਾ ਮਰਜ਼ੀ ਖਾਏ ਕਿ ਸਿਰਫ ਉਹ ਸਿੱਖਾਂ ਲਈ ਹੁੰਦਾ ਸੀ? ਨਹੀਂ, ਉਹ ਵਰਤਾਂਦੇ ਆ, ਮੁਸਲਮਾਨਾਂ ਨੂੰ ਵੀ ਦਿੰਦੇ ਹਨ, ਸਿੱਖਾਂ ਨੂੰ ਵੀ ਦਿੰਦੇ ਆ। ਜਿਹੜਾ ਮਰਜ਼ੀ ਮਤਲਬ ਖਾਏ? ਬੱਚਿਆਂ ਨੂੰ ਸਾਰਿਆਂ ਨੂੰ ਇੱਕੋ ਜਿਹਾ ਦਿੰਦੇ। ਇਹ ਨਹੀਂ ਹੁਣ ਦਾਵਤ ਕਰਦੇ ਪਾ ਮੁਸਲਮਾਨ ਇਹਨੂੰ ਨਹੀਂ ਦੇਣਾ, ਸਭ ਇੱਕੋ ਜਿਹੇ? ਇਹ ਬਰਾਬਰ ਆ, ਆਪਣੇ ਬੱਚਿਆਂ ਗਣੋ ਦੂਜੇ ਬੱਚਿਆਂ। ਇਹ ਹਲਵਾ ਕੁਣਕਾ ਆ ਕੁਣਕਾ ਬਣਦੇ ਹੁੰਦੇ ਹਨ। ਤੇ ਸਾਡੀ ਉਹ ਚ ਕੋਈ ਚਤਰ ਸਿੰਘ ਝੁੰਨ ਹੁੰਦਾ ਸੀ, ਬੜਾ ਲੰਮਾ ਜਵਾਨ ਸੀ, ਉਹਦੇ ਕੋਲ 8 ਫੁੱਟਾ ਸੀ, 8.5 ਫੁੱਟ। ਉਹਨੇ ਵੀ ਕੁਣਕਾ ਉਹ ਖਾਣਾ ਕਰਨਾ, ਤੇ ਉਹਨੇ ਇਤਨੋਂ ਦੀ ਆਹ ਹੱਥ ਅੱਗੇ ਕਰ ਦੇਣਾ, ਇੱਥੇ ਧਰੀ ਥੋੜਾ ਜਿਹਾ ਕੁਣਕਾ, ਉਹਦੇ ਤੇ ਉਹਨਾਂ ਧਰਨਾ, ਉਹਨੇ ਮੂੰਹ ਨਾਲ ਖਾ ਜਾਣਾ ਤੇ ਦੂਜਾ ਸਾਰ ਤੇ ਕਰ ਦੇਣਾ, ਇੱਥੇ ਵੀ ਧਰੀ ਦਾ ਮਾਲ ਦੌਰ ਲਾ ਲੈਣੀ। ਦੋਰ ਛੇੜਿਆ ਕਈ ਦਫਾ ਲਾ ਜਾਂਦਾ ਵੀ ਜਾਣੇ ਦੀ ਪੇਸ਼ੀ ਨਹੀਂ ਜਾਣ ਦਿੰਦਾ ਹੁੰਦਾ। ਫਿਰ ਸਿਆਣਿਆਂ ਬੰਦੇ ਆਖਣਾ ਚੱਲ ਪਰਾਂ ਹੋ ਚੱਕਰ ਸਿੱਧਾ ਕਰੀ। ਅੱਛਾ, ਉਹਨੇ ਲੰਮਾ ਹੀ ਜਵਾਨ ਸੀ ਤੇ ਉੱਤੋਂ ਦੀ ਹੱਥ ਕਰ ਲੈਣਾ ਕਰ। ਹੱਥ ਉੱਥੇ ਗਾਉਂ ਦੀ ਬਾਂਹ ਚਲੀ ਜਾਂਦੀ, ਉੱਥੇ ਵੀ ਲੈ ਲੈਂਦਾ, ਪਰ ਇੱਥੇ ਵੀ ਕਈ ਵਾਰ ਇੱਥੇ ਵੀ ਕਈ ਤੇ ਉਹਨੇ ਰੱਜ ਰੁੱਝ ਕੇ ਤੇ ਤੇ ਖਾ ਵੀ ਛੱਡਦੇ ਹੁੰਦੇ ਹੁਣ ਵਾਵਾ ਹੁਣ ਨਹੀਂ ਖੜਾ ਖਾ ਸਕਦਾ ਕੋਈ। ਤੇ ਹੋਰ ਇਹ ਕੀ ਵੰਡਦੇ ਹੁੰਦੇ ਹਨ? ਹੋਰ ਵੀ ਆਂਦੇ ਪਤਾਸੇ ਪਤੂਸੇ? ਉਹ ਤੇ ਜਦੋਂ ਮਰਦਾ ਸੀ ਨਾ ਕੋਈ ਸਿੱਖ ਬਟੇਰਾ ਹੋ ਕੇ, ਉਹਦੇ ਪਤਾਸੇ ਬਣਦੇ ਹਨ, ਮਖਾਣੇ ਬਣਦੇ ਹਨ, ਬੜਾ ਕੁਝ। ਉਹ ਵੀ ਜਿਹੜਾ ਮਰਜ਼ੀ ਖਾਏ? ਜਿਹੜਾ ਮਰਜ਼ੀ ਪਿਆ ਖਾਏ। ਅਸੀਂ ਤੇ ਕਬਰ ਆਨੇ ਆ, ਤੇ ਉਹ ਜਦੋਂ ਮੜੀਆਂ 'ਚ ਖੜਦੇ ਹਨ। ਉਹ ਕਿਹੜੇ ਪਾਸੇ ਸਨ? ਮੜੀਆਂ ਪਿੰਡ ਚੜ੍ਹਦੇ ਪਾਸੇ, ਉਹ ਉੱਥੇ ਜਾ ਕੇ ਦੇਖਦੇ ਲਾਗੇ, ਤੇ ਲਹਿੰਦੇ ਪਾਸੇ ਵਾਲਿਆਂ ਦੀਆਂ ਸਲਾਮਪੁਰੀਆਂ ਦੀਆਂ ਲਹਿੰਦੇ ਪਾਸੇ ਹੀ ਮੜੀਆਂ। ਅੱਛਾ। ਆ ਬੁੱਢਣ ਦੀਆਂ ਚੜ੍ਹਦੇ ਪਾਸੇ ਹੀ ਦੇਖਦੇ ਕੋਲ ਜਾ ਕੇ, ਤੇ ਲਹਿੰਦੇ ਪਾਸੇ ਆ ਰਹੇ ਹੁੰਦੇ। ਉੱਥੇ ਦੁਆਨ ਵਾਸ ਦੀ ਪੈੜੀ ਰਹੀ ਹੈ, ਉੱਥੇ ਹੀ ਮੜੀਆਂ। ਤੇ ਇਹ ਜਦੋਂ ਮਤਲਬ ਇਹਨਾਂ ਦੇ ਆਉਂਦੇ ਆ ਇਸ ਤਰ੍ਹਾਂ ਦੇ ਵਿਸਾਖੀ ਆ ਜਿਹੜੇ ਨੇ ਮੋਹ ਮਾਈ ਐਸਾ ਤੇ ਗਾਉਣ ਵੀ ਇਹਨਾਂ ਕੋ ਪਾਏ ਹੁੰਦੇ ਹਨ। ਸਾਂ ਲੋਈ ਸ਼ਈ ਜਦੋਂ ਹੁੰਦੀ ਸੀ ਉਦੋਂ ਬਣਦੇ ਲੋਈ ਮੰਗਦੇ ਹਨ ਬੰਦੇ ਵੀ, ਬੀਬੀਆਂ ਕੁੜੀਆਂ ਨੇ ਇਸ ਤਰ੍ਹਾਂ ਦੇ ਤੈਅ ਕਰਦੇ ਹੁੰਦੇ। ਵਿਸਾਖੀ ਤੇ ਵੀ ਕਈ ਗੱਲਾਂ ਹੁਣ ਉਦੋਂ ਦੀਆਂ ਯਾਦ ਹੀ ਰਹੀਆਂ। ਨਹੀਂ ਤਾਂ ਉਦੋਂ ਜਿਹੜੇ ਸਿੱਖ ਸਨ ਨਾ, ਇੱਥੇ ਕੋਈ ਤਾਂ ਹੀ ਮੂਲਾ ਸਿੰਘ ਉਹਨੇ ਆਖਣਾ ਕਰਨਾ ਵਿਸਾਖੀ 'ਚ ਭੰਗੜਾ ਮਾਰਨਾ, ਮੂੰਹ ਤੇ ਡਾਂਗ ਫੜੀਆਂ ਹੋਣੀਆਂ ਹੱਥ 'ਚ, ਤੇ ਆਖਣਾ ਮੈਂ ਸੱਦ ਲਾਉਂਦੇ ਹੁੰਦੇ ਨੇ ਬੇਲਾਂ ਧਰਮ ਦੀਆਂ, ਕੁੱਲ ਦਰਗਾਹੋਂ ਹਰੀਆਂ ਬੇਲਾਂ ਧਰਮ ਦੀਆਂ। ਸਾਡੇ ਮੁੰਡੇ ਭੰਗੜਾ ਮਾਰਦੇ ਤੇ ਡਾਂਗਾਂ ਰੱਖਦੇ ਖੜੀਆਂ,
ਵੇਲਾਂ ਧਰਮ ਦੀਆਂ ਕੁੱਲ ਦਰਗਾਹਾਂ ਹਰੀਆਂ ਐਂ ਜਾਂਦੇ ਹੁੰਦੇ ਸਨ। ਇਸ ਤਰ੍ਹਾਂ ਦੇ ਆਵੇਂ ਸੱਦ ਲਾਉਂਦੇ ਹੁੰਦੇ ਜਿੱਟਕੇ ਦੇ। ਹੋਰ ਵੀ ਕੋਈ ਇਸ ਤਰ੍ਹਾਂ ਦਾ ਕੋਈ ਯਾਦ ਜੇ ਕੋਈ ਪੁਰਾਣਾ ਕੋਈ ਚੀਜ਼ ਇਸ ਤਰ੍ਹਾਂ ਜਿਹੜੀ ਕਿ ਉਦੋਂ ਪੜ੍ਹਦੇ ਹੁੰਦੇ ਸਨ, ਮੁੰਡੇ ਗਾਉਂਦੇ ਹੁੰਦੇ ਸਨ? ਨਹੀਂ ਯਾਰ ਯਾਦ ਹੀ ਹੁਣ ਮਦਦ ਹੀ ਬੜੀ ਹੋ ਗਈ ਹੈ ਤੇ ਉਹ ਭੁੱਲ ਗਈਆਂ ਨੇ ਗੱਲਾਂ, ਕੋਈ ਗੱਲ ਯਾਦ ਰਹਿ ਗਈ। ਮੁੰਡੇ ਚੰਗੇ ਹਨ ਸਿੱਖ, ਮੁਸਲਮਾਨ ਵੀ ਉਹਨਾਂ ਨਾਲ ਚੰਗੇ ਰਹੇ ਨੇ, ਅੱਛੇ ਦਿਹਾੜੇ ਗੁਜ਼ਰਦੇ ਰਹੇ ਨੇ। ਤੇ ਜੇ ਕਿਸੇ ਸਿੱਖ ਇੱਥੇ ਉਹਨਾਂ ਆਉਣਾ ਚਾਹੇ ਆਪਣਾ ਪਿੰਡ ਵੇਖਣ ਤੇ ਉਹਨੂੰ ਤੁਸੀਂ ਮਤਲਬ ਅਸੀਂ ਇਹਦੀ ਆਓ ਭਗਤ ਕਰਾਂਗੇ ਭਰਾਵਾਂ ਹਰ, ਵਾਹ ਜੀ ਵਾਹ, ਆਪਣੇ ਭਰਾਵਾਂ ਹਰ ਉਹਨਾਂ ਦੀ ਆਓ ਭਗਤ ਕਰਾਂਗੇ ਜਿੰਨੇ ਜੋਗੇ ਹੋਵਾਂਗੇ। ਅਗਲੇ ਦਿਨ ਹਾਥਮ ਸਿੰਘ ਨੂੰ ਵੀਡੀਓ ਬਣਾ ਕੇ ਭੇਜੀ ਸੀ ਉਹਨੂੰ, ਆਖੇ ਆਪਣੇ ਪੋਤੇ ਨੇ ਮੈਂ ਆਹੋ ਇੱਥੋਂ ਬਣਾ ਕੇ ਮੈਂ ਵੀਜ਼ਾ ਲੈ ਕੇ ਤੇ ਆਊਗਾ। ਜੇ ਤੇਰੇ ਕੋਲ ਨਹੀਂ ਗੁੰਜਾਇਸ਼ ਨਹੀਂ ਤੇ ਮੈਂ ਤੈਨੂੰ ਕੋ ਪੈਸੇ ਕੱਢ ਦੇਣਾ। ਵਾਹ ਜੀ ਵਾਹ, ਪਿਆਰ ਮੁਹੱਬਤ ਦੀ ਗੱਲ ਹੈ। ਨਹੀਂ ਇਹ ਮੇਰੇ ਕੋਲ ਬੜੀ ਅੱਲਾ ਦੀ ਰਹਿਮਤ ਹੈ। ਉਹ ਤਰਾਹ ਆਉਂਦਾ ਨਾ ਉੱਥੋਂ ਅਮਰੀਕਾ ਚੋਂ ਤੇ ਫੇਰ ਆਵਾਂਗੇ। ਬਹੁਤ ਸ਼ੁਕਰੀਆ ਬਾਬਾ ਜੀ। ਦੋਸਤੋ ਇਹ ਸੀ ਅੱਜ ਦੀ ਵੀਡੀਓ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।